ਉਹ ਪੁੱਤ ਚੁੰਡੀਆਂ ਗੱਲ ਹੀ ਵੱਢੀ ਜਾਂਦਾ ਵਾ। ਨਹੀਂ ਬਾ ਉਹ ਤੈਨੂੰ ਨੀਂਦ ਆਉਂਦੀ ਸੀ ਨਾ, ਉਹ ਕਹਿੰਦੇ ਤੂੰ ਘੁੱਟਦਾ ਏਡਾ ਸੋਹਣਾ ਤੇ ਫਿਰ ਬੰਦਾ। ਉਹ ਅੱਬਾ ਬਾਂਦਰ ਸੁੱਤਾ ਮਾੜਾ ਹੁੰਦਾ। ਬਾਂਦਰ ਸੁੱਤਾ ਮਾੜਾ ਹੁੰਦਾ? ਹਾਂ ਕਹਿੰਦੇ ਬਾਂਦਰ ਸੌਂ ਜਾਵੇ ਨਾ ਤੇ ਜਿਹੜੀ ਬਾਂਦਰੀ ਆ ਬੱਚੇ ਲੈ ਕੇ ਦੌੜ ਜਾਂਦੀ। ਇਹ ਤੂੰ ਕਿੱਦਾਂ ਦੇ ਪੁੱਤ ਮੈਨੂੰ ਸਵਾਲ ਕਰਦਾ ਰਹਿਣਾ? ਨਹੀਂ ਉਹ ਮੈਂ ਪਰਸੋਂ ਪੜ੍ਹ ਰਿਹਾ ਸੀ ਨਾ ਹਿਸਟਰੀ 'ਚ ਇੱਕ ਵਾਰੀ ਇਦਾਂ ਕਰਕੇ ਹੋਇਆ ਸੀ। ਹਾਂ ਉਹ ਨਾ ਤਾਂ ਪੁੱਤ ਹੁਣ ਤੇਰੀ ਪੜ੍ਹਾਈ 'ਚ ਕਿੰਨਾ ਕੁ ਟਾਈਮ ਰਹਿੰਦਾ? ਅੱਬਾ ਬਸ 3-4 ਛੁੱਟੀਆਂ ਹੋਰ ਫਿਰ ਮੈਂ ਜਾਣਾ ਵਾਪਸ। ਨਾਲੇ ਅੱਜ ਐਰਕੀ ਜਾਂਦੇ ਹੋਏ ਨਾ ਅੱਬਾ ਤੂੰ ਮੈਨੂੰ ਮਾਵਾਂ ਦੀ ਦਾਲ ਬਣਾਉਣੀ ਦੱਸਣੀ ਆ। ਉੱਥੇ ਬਾਕੀ ਮੁੰਡੇ ਬਣਾਉਂਦੇ ਆ ਤੇ ਮੈਂ ਉਹਨਾਂ ਨਾਲ ਵੇਖਦਾ, ਮੈਨੂੰ ਉਹ ਨਹੀਂ ਬਣਾਉਣੀ ਆਉਂਦੀ। ਤੇ ਪੁੱਤ ਤੂੰ ਮੈਨੂੰ ਫੋਨ ਕਰ ਲੈਣਾ, ਤੈਨੂੰ ਮੈਂ ਸਾਰਾ ਤਰੀਕਾ ਫੋਨ ਤੇ ਸਮਝਾ ਦੇਣਾ ਸੀ। ਅੱਬਾ ਰਹਿ ਗਿਆ ਉਹ 3 ਸਾਲ ਪੜ੍ਹਾਈ ਦੇ ਬਾਅਦ ਫਿਰ ਮੈਂ ਆਇਆ ਲੈ ਪਿੰਡ, ਬਲਕਿ ਪਿੰਡ ਕੀ ਤੁਹਾਨੂੰ ਸ਼ਹਿਰ ਹੀ ਸੱਦ ਲੈਣਾ ਮੈਂ। ਓਏ ਪੁੱਤ ਆ ਕੰਮ ਆਪਣਾ ਵੇਖ, ਜ਼ਿਮੀਦਾਰ ਵਾਲਾ ਸਮਝ ਆ, 20 ਬਾਜੀ ਸਾਰਾ ਕੰਮ ਇਹ ਸਮਝਣਾ ਵਾ। ਆਪਾਂ ਨਹੀਂ ਸ਼ਹਿਰਾਂ ਸ਼ੁਰਾਂ ਜਾਣ ਵਾਲੇ ਬੰਦੇ। ਛੋਟਾ ਕਰਨ ਦੇ ਆਣਾ ਅੱਬਾ, ਉਹ ਨਹੀਂ ਕਰਨ ਦੇ, ਮੈਂ ਨਹੀਂ ਕਰਨਾ। ਤੈਨੂੰ ਕੀ ਤੇਰੀ ਇੱਕ ਲੱਤ ਆ ਵੀ ਤੂੰ ਨਹੀਂ ਕਰਨਾ? ਅੱਬਾ ਤੈਨੂੰ ਸ਼ੌਕ ਨਹੀਂ, ਤੇਰਾ ਪੁੱਤਰ ਕਿਤੇ ਅਫਸਰ ਲੱਗੂਗਾ। ਓਏ ਆ ਅਫਸਰ ਹੀ ਆ, ਲੈ ਨੌਕਰਾਂ ਦੀਆਂ ਨੌਕਰੀਆਂ ਨਹੀਂ ਮੈਂ ਆਪਣੇ ਪੁੱਤਾਂ ਨੂੰ ਕਰਾਉਣੀਆਂ। ਲੈ ਆ ਗਿਆ ਜੀ, ਆ ਵੇਖ ਨਾ, ਆ ਨਹੀਂ ਪੜਿਆ ਐਦਾਂ ਦਾ ਹਾਲ ਕਰਨਾ ਤੂੰ ਮੇਰਾ ਵੀ। ਉਹ ਵੇਖ ਤਾਂ ਸਹੀ, ਉਹਨੂੰ ਕੋਈ ਹੱਥ ਤੇ ਪਾ ਕੇ ਵੇਖੇ। ਹੱਥ ਕਿਹਨੂੰ ਕਿੰਨੇ ਪਾਉਣਾ, ਜਿੰਨ ਨੂੰ ਹੱਥ ਪਾਉਂਦਾ ਹੀ ਇੰਜ ਕੋਈ। ਕਰਕੇ ਉਹਨੂੰ ਛੰਡ ਕੇ ਚੁੱਕ ਕੇ ਬਣਾ ਮਾਰਨਾ। ਮਾਸ਼ਾਅੱਲਾ ਚੀੜਾ ਮੇਰਾ ਪੁੱਤ। ਓਏ ਅੱਬਾ ਮੈਂ ਪੈਂਟਾਂ ਆ ਗਿਆ ਸ਼ਹਿਰੋਂ, ਸਾਰੇ ਹਫਤੇ ਦੀ ਜਾਨ ਮੇਰੇ ਤੇ ਲਾਤੀ ਆ, ਹੁਣ ਫੇਰ ਪੂਰਾ ਹਫਤਾ ਪਿਆ ਰਹਿਣਾ। ਹਯਾ ਕਰਿਆ ਕਰ ਕੁੱਤੇ, ਭਰਾ ਵਾ ਤੇਰਾ ਵੱਡਾ। ਵੱਡਾ ਕਾਹਦਾ ਵਾ? ਆ ਜਾ ਕਰ ਸ਼ਹਿਰ, ਲਾ ਲਿਆ ਕਰ ਚੱਕਰ ਮੇ ਕੋ, ਤੈਨੂੰ ਮੈਂ ਸ਼ਹਿਰ ਵਿਖਾਵਾਂ। ਇੱਥੋਂ ਨਹੀਂ ਟਾਈਮ ਲੱਗਦਾ ਯਾਰ। ਕਿੱਥੇ ਆ ਧਾਰਾਂ ਕਿਨੇ ਕੱਢਣੀਆਂ? ਤੇਰੇ ਕੋਲ ਸ਼ਹਿਰ ਭੇਜ ਦਵਾਂ ਇਹਨੂੰ ਮੈਂ। ਉਹ ਵੈਸੇ ਹੀ ਕਿਹਾ ਉਹਨੇ, ਤੁਰ ਪਿਆ ਮੈਂ। ਅੱਬਾ ਨਾਲ ਇੱਕ ਤੇ ਨਾਲ ਤੁਰ ਪਿਆ? ਗੱਲ ਕਰਨੀ ਆ। ਕੀ ਗੱਲ ਪੁੱਤ? ਮੈਂ ਕਿਹਾ ਚੱਲ ਭਰਾ ਵੀ ਬੈਠਾ ਸਾਹਮਣੇ ਕਰ ਲੈਣਾ। ਕਰ ਗੱਲ, ਤੂੰ ਖੁੱਲ ਕੇ ਦੱਸ, ਬੁੜੇ ਨੂੰ ਸਾਈਡ ਤੇ ਕਰਕੇ ਬਿਠਾ ਕੇ ਗੱਲ ਕਰ। ਸਾਈਡ ਤੇ ਕੀ ਤੁਸੀਂ ਨਸ਼ਾ ਕਰਨ ਲੱਗੇ ਹੋ ਵੀ ਸਾਈਡ ਤੇ ਕਰ ਤੇਰੇ ਲੈਣਾ? ਤੋਂ ਬਾਅਦ ਵੀ ਤਾਂ ਸਾਰਾ ਕੁਝ ਸਾਹਮਣਾ ਹੀ ਆ। ਮੈਂ ਹੁਣ ਗੱਲ ਕਰ ਲਾਂ। ਖੁੱਲ ਕੇ ਦੱਸ। ਅੱਬਾ ਗੱਲ ਇਹ ਆ ਕਿ ਉਹ ਨਾ ਸ਼ਹਿਰ ਮੇਰੇ ਨਾਲ ਨਾ ਕਾਲਜ 'ਚ ਇੱਕ ਕੁੜੀ ਪੜ੍ਹਦੀ ਆ। ਤੇ ਪੜਨ ਦੇ ਪੁੱਤ ਤੈਨੂੰ ਕੀ ਕਹਿੰਦੀ? ਨਹੀਂ ਪੂਰੇ ਕਾਲਜ ਚ ਇੱਕ ਕੁੜੀ ਨਹੀਂ ਕਿੰਨੀ ਆ। ਅੱਛਾ ਉਹ ਮੇਰੇ ਨਾਲ ਪੜ੍ਹਦੀ ਆ ਨਾ, ਮੇਰੇ ਨਾਲ ਹੀ ਬਹਿੰਦੀ ਆ। ਫਿਰ ਇੱਕੋ ਸੀਟ ਤੇ? ਇੱਕੋ ਸੀਟ ਤੇ ਕਾਹਦੇ ਲਈ ਬਹਿਣਾ ਕੋਈ ਡੈਕਸ ਹੁੰਦੇ ਆ ਕੁੱਤਿਆਂ, ਤੈਨੂੰ ਪਤਾ ਹੀ ਨਹੀਂ। ਜਦੋਂ ਡਬਲ ਸਵਾਰੀ ਤੇ ਪਾਬੰਦੀ ਹੈ। ਉਹ ਅੰਦਰ ਬੈਂਚ ਲੱਗੇ ਹੁੰਦੇ, ਉਹਨਾਂ ਦੀ ਗੱਲ ਕਰਨ ਡਿਆ। ਕਿੱਦਾਂ ਦੀ ਆ? ਹਾਂ ਸੋਹਣੀਆ। ਤੂੰ ਖੁਦ ਮੇਰੇ ਵਾਂਗੂ ਲੰਮਾ ਚੌੜਾ। ਨਹੀਂ ਤੇਰੇ ਵਰਗੀ ਹੁੰਦੀ ਤਾਂ ਮੈਂ ਪਹਿਲੇ ਦਿਨ ਹੀ ਕੰਨਾਂ ਨੂੰ ਹੱਥ ਲਾ ਕੇ ਛੱਡ ਦੇਣੀ ਸੀ। ਅੱਛਾ ਪੁੱਤ ਗੱਲ ਦੱਸ ਤੂੰ। ਉਹ ਅੱਬਾ ਮੇਰੇ ਨਾਲ ਬੜਾ ਪਿਆਰ ਕਰਦੀ ਆ ਤੇ ਉਹ ਨਾ ਮੈਂ ਉਹਦੇ ਨਾਲ ਵਿਆਹ ਕਰਾਉਣਾ। ਲੈ ਲਾ, ਆ ਪੜ੍ਹਾਈ ਕਰਨ ਗਿਆ ਵਾ। ਉਹ ਯਾਰ ਪੜ੍ਹਾਈ ਵੀ ਤੇ ਨਾਲ ਪੜ੍ਹਾਈਆਂ ਹੋਣ ਡਈਆਂ ਵਾ। ਤੇਰੇ ਸਾਹਮਣੇ ਕੁੜੀ ਦੀ ਗੱਲ ਕਰਨ ਡਿਆ ਵਾ, ਐਂਡ ਤੱਕ ਵਿਆਹ ਤੱਕ ਪਹੁੰਚ ਗਿਆ ਵਾ। ਤੂੰ ਸਿਰਫ ਦੇਖੀ ਜਾਈ, ਫਿਲਮ ਦੇਖਣ ਡਿਆ ਵਾ। ਹੈ ਕਿਹੜਾ ਪਿਕਚਰ ਚੱਲਣ ਡਈ? ਇੱਕ ਵਾਰੀ ਕੁੜੀ ਤਾਂ ਦੇਖ ਲਓ ਯਾਰ, ਤੁਹਾਨੂੰ ਪਸੰਦ ਆਊਗੀ। ਛੁਰੀ ਥੱਲੇ ਸਾਹ ਲੈਣਾ ਵਾ ਜ਼ਰਾ। ਉਹਦੀ ਗੱਲ ਮੁੱਕ ਗਈ, ਚੱਲ ਗਿਆ ਉੱਠ ਕੇ। ਉਹਦੇ ਨਾਲ ਮੈਂ ਸੇਰੇ ਲਾ ਕੇ ਲੈ ਗਿਆ ਉਹਨੂੰ। ਮੈਂ ਬਾਹਰ ਗੱਡੀ ਸਜਾ ਲਈ ਉਹਦੀ। ਮੈਂ ਕੁੱਤੇ ਗੱਲ ਸੁਣਨ ਦਿਆ ਕਰ ਵਿੱਚ। ਆਪਣੀ ਮਾਂ ਨਾਲ ਇਹ ਕੁੱਤੀ ਚੀਕਾ ਤੋਂ ਪਾਇਆ ਹੁੰਦਾ ਸੀ, ਉਹਦੇ ਨਾਲ ਗੱਲ ਕਰਨੇ ਪੂਰੀ। ਉਹਦੇ ਨਾਲ ਮੱਝ ਵੇਚ ਕੇ ਫੀਸ ਦਿੱਤੀ ਸੀ ਇਹਦੀ, ਉਹ ਵਿਆਹ ਦੀ ਗੱਲ ਕਰਨ ਡਿਆ। ਉਹ ਤੇ ਮੈਂ ਕੀ ਕਰ ਲਈ? ਮੈਂ ਪੜ੍ਹ ਕੇ ਅਫਸਰ ਨਹੀਂ ਲੱਗਣਾ, ਤੁਹਾਨੂੰ ਕਮਾਈ ਨਹੀਂ ਦੇਣੀ। ਹਾਲੇ ਅਫਸਰ ਲੱਗਣਾ, ਪਹਿਲਾਂ ਵਿਆਹ ਕਰਾਂਗੇ ਫੇਰ ਕਿਤੇ ਅਫਸਰ ਲੱਗਣਾ ਇਹਨੇ। ਓ ਯਾਰ ਦੇਖ ਸੜ ਕੇ ਕਿੱਡਾ ਗੋਰਾ ਹੋ ਗਿਆ ਤੂੰ। ਕੱਲੀ ਆ ਉਹ? ਕੱਲੀ ਦਾ ਕੀ ਮਤਲਬ? ਨਹੀਂ ਕੋਈ ਮਾਂ ਪਿਓ ਸਲਾਬ 'ਚ ਰੁੜ ਕੇ ਆਈ ਹੈ ਕਿਤੇ ਯਾਰ। ਮਾਂ ਪਿਓ ਖਾਨਦਾਨ ਵੀ ਹੈਗਾ, ਕਿਤੇ ਗੱਲ ਕਰਨੀ ਮੈਂ ਚਾਹੀਦੀ। ਕਰਾਂ ਗੱਲ ਜਾਂ ਰਹਿਣ ਦਵਾਂ? ਕਰੋ ਜੀ, ਤੁਸੀਂ ਕਰੋ, ਤੁਸੀਂ ਸਿਆਣੇ ਆ। ਨਹੀਂ ਮੈਂ ਤਾਂ ਮਰ ਗਿਆ। ਤੂੰ ਤਰੀਕੇ ਨਾਲ ਗੱਲ ਸੁਣ ਲੋਗੇ, ਤੁਹਾਨੂੰ ਸਮਝ ਆ ਜਾਊਗੀ। ਚਲੋ ਜੀ, ਅਸੀਂ ਚੁੱਪ ਆ, ਅਸੀਂ ਕਾਹਤੋਂ ਬੋਲਣਾ? ਗੱਲ ਤੁਹਾਨੂੰ ਯਾਰ, ਲੋੜ ਹੀ ਉਹ ਕੋਈ ਗੱਲ ਬੋਲਣ ਦੀ। ਮੇਰੀ ਤੁਹਾਡੀ ਗੱਲ ਗੱਲ 'ਚ ਬੋਲਿਆ ਨਹੀਂ ਕਰਨਾ। ਮੈਂ ਹੁਣ ਤੁਹਾਡੀ ਗੱਲ 'ਚ ਬੋਲੂੰਗਾ ਨਾ, ਫੇਰ ਤੁਸੀਂ ਕਹੀਓ ਕਿ ਆਹ ਮੁੰਡਾ ਬੋਲਿਆ ਤੁਹਾਡੀ ਗੱਲ 'ਚ। ਨਾ ਮੈਂ ਤੇਰੀ ਗੱਲ 'ਚ ਬੋਲਣਾ, ਨਾ ਮੈਂ ਤੇਰੀ ਗੱਲ 'ਚ ਬੋਲਣਾ, ਤੁਸੀਂ ਦੋਵਾਂ ਨੇ ਬੋਲਣਾ। ਤੇਰੀ ਕੀ ਹੁੰਦਾ ਵਾ? ਇੱਧਰ ਮੇਰਾ ਇਸ ਘਰ ਦੇ ਵਿੱਚ ਬੋਲਣ ਦਾ ਮੇਰਾ ਹੱਕ ਹੀ ਨਹੀਂ ਰਹਿ ਗਿਆ। ਜਦ ਮੇਰੀ ਸੁਣਦਾ ਕੋਈ ਨਹੀਂ, ਮੈਂ ਕਾਹਤੋਂ ਬੋਲਣਾ? ਤੂੰ ਕੱਲਾ ਹੀ ਭੌਂਕੀ ਜਾਂਦਾ, ਕਿਸੇ ਕੁੱਤੇ ਹੋਰ ਦੀ ਵੀ ਸੁਣ ਲੱਗੇ ਉਹ ਕੀ ਕਹਿਣ ਦੇ ਆ। ਓ ਸਾਰਾ ਸਿੱਧਾ ਕਰ, ਨਾਮ ਉਹ ਰੱਦਾ। ਕੁੱਤਾ ਕਿੱਥੇ ਗਿਆ ਆਪਣਾ ਇੱਥੇ ਵੱਜਾ? ਲੈ ਉਹ ਕਿਤੇ ਬਾਹਰ। ਗੱਲ ਸੁਣਾ ਜਿਹੜੀ ਬੁੜੇ ਨੂੰ ਸੁਣਾਉਣ ਆਇਆ ਵਾਂ। ਅੱਬਾ ਗੱਲ ਇਹ ਆ, 2 ਹਰਫੀ ਗੱਲ ਇਹ ਆ ਕਿ ਉਸ ਕੁੜੀ ਨਾਲ ਮੈਂ ਕਰਾਉਣਾ ਵਿਆਹ। ਉਹ ਕੁੜੀ ਮੈਨੂੰ ਪਸੰਦ ਆ, ਮੈਂ ਉਹਨੂੰ ਪਸੰਦ ਆ, ਉਹ ਮੈਨੂੰ ਪਸੰਦ ਆ। ਤੇ ਅੱਜ ਉਹ ਸਾਡੇ ਪਿੰਡ ਆਉਂਦੀ ਪਈ ਆ। ਉਹਨੇ ਕਿਹਾ ਮੈਂ ਤੇਰੇ ਕੋਲ 2-3 ਦਿਨ ਰਹਿਣਾ, ਆਪਾਂ ਆਪਣੇ ਘਰ ਰੱਖਣਾ ਆਪਾਂ ਉਹਨੂੰ। ਬਸ ਨੌਬਤ ਇੱਥੇ ਤਾਂ। ਅੱਛਾ ਘਰ ਵੀ ਰੱਖਣਾ ਵਾ? ਤੇਰੀ ਨੋਹ ਨੌਬਤ ਇੱਥੇ ਤੱਕ ਆ ਗਈ ਆ? ਹੈ ਸੁਣ ਬੁੜਿਆ, ਉਹ ਕਹਿਣ ਡਿਆ ਵਾ ਕੋ ਤੇਰੀ ਨੌ ਬਣਨੀ ਆ, ਫੇਰ ਕੀ ਜੇ ਰਹਿਣਾ? ਹਾਂ ਇਹ ਚ ਕਿਹੜੀ ਗੱਲ? ਸੋਹਣੀ ਆ ਬਹੁਤ ਗੋਰੀ ਚਿੱਟੀ ਕੁੜੀ, ਮੈਂ ਕਹਿੰਦਾ ਐਡੀ ਸੋਹਣੀ ਕੱਲੀ ਨੇ ਆਉਣਾ ਕਿ ਨਾਲ ਕੋਈ ਸਹੇਲੀ? ਤੁਸੀਂ ਆਪਸ ਵਿੱਚ ਨਾ ਗੱਲ ਕਰ ਲਓ, ਮੈਂ ਉੱਥੇ ਬਾਹਰ ਨਹੀਂ ਬੈਠਾ। ਅੱਬਾ ਤੂੰ ਦੋਰ ਫਟੇ ਮੂੰਹ ਤੁਹਾਡਾ ਕੁੱਤਿਓ। ਅੱਬਾ ਤੂੰ ਵਿੱਚ ਹੋਏਗਾ ਤੇ ਗੱਲ ਖਰਾਬ ਹੋਏਗੀ ਨਾ। ਹੈ ਉਹ ਮੇਰਾ ਮਤਲਬ ਗੱਲ ਬਣਨੀ ਹੈ ਨਾ। ਸਹੇਲੀ ਵੀ ਨਾਲ ਆ ਕੋਈ? ਸਹੇਲੀ ਕਿਉਂ ਨਾਲ? ਲੰਗੜੀ ਆ, ਕੀ ਮੈਨੂੰ ਉਹਦੇ ਮੋਢੇ ਤੇ ਹੱਥ ਰੱਖ ਕੇ ਤੁਰਦੀ ਆ, ਉਹ ਵੀ ਨਾਲ ਸਹੇਲੀ ਲਈ ਫਿਰ। ਸਫ਼ਰ ਕੱਲੀ ਨੇ ਕਰਕੇ ਆਉਣਾ? ਲੈ ਇੰਨਾ ਸਫ਼ਰ ਕਿ ਤੂੰ ਸਿੰਧੋਂ ਆਉਂਦਾ ਹੀ ਆ ਯਾਰ। ਕਹਿਣ ਦਾ ਮਕਸਦ 2-3 ਦਿਨ ਉੱਥੇ ਰਹਿਣਾ ਤੇ ਇੱਕ ਰੌਲਾ ਵੀ ਹੈ ਨਾ ਹੋਰ ਵੀ। ਉਹ ਵੀ ਦੱਸ ਦੇ ਜਿੱਥੇ ਇੰਨਾ ਦੱਸਦਾ। ਇਹ ਇਸ ਗੱਲ ਦੀ ਦੱਸ। ਅੱਬਾ ਕੁੜੀ ਵਿਆਹੀ ਆ। ਅੱਛਾ ਜਿਹਦੇ ਨਾਲ ਤੂੰ ਪਿਆਰ ਕਰਦਾ? ਹਾਂ ਉਹਦਾ ਵਿਆਹ ਹੋਇਆ। ਬਈ ਬੱਚੇ ਵੀ ਹੋਣੇ ਉਹਦੇ?
ਕੁੜੀ ਉਹ ਵਿਆਹੀ ਹੈ ਹਾਂ ਕੁੜੀ ਤੇ ਵੀ ਤੂੰ ਵੀ ਕਰਨਾ ਵਿਆਹ ਉਹਦੇ ਨਾਲ? ਹਾਂ ਮੰਮੀ। ਝੂਠ ਸੁਣ ਲਾ, ਕੁੜੀ ਵੀ ਆਈ ਹੈ ਤੇ ਇਹਦੇ ਨਾਲ ਕਾਲਜ ਚ ਪੜਦੀ ਹੈ। ਓ ਯਾਰ ਉਹ ਤਾਂ ਓਏ ਕੋਈ ਗੱਲ ਨਹੀਂ, ਜਿਹੜੇ ਕਈ ਬੰਦੇ ਡੀਸੈਂਟ ਫੈਮਲੀਆਂ ਨਾ ਉਹ ਆਪਣੇ ਬੱਚਿਆਂ ਨੂੰ ਪੜ੍ਹਾ ਲੈਂਦੇ, ਇਹ ਕੋਈ ਮਸਲਾ ਨਹੀਂ। ਐ ਨਹੀਂ ਤਲੀਮ ਦੀ ਕੋਈ ਉਮਰ ਨਹੀਂ ਹੈਗੀ। ਹਾਜੀ ਉਹ ਬਾ ਉਹਦਾ ਨਾ ਬੰਦਾ ਕਰਦਾ ਨਸ਼ਾ ਤੇ ਉਹ ਕਿਤੇ ਮਾੜੀ ਗੱਲ ਵਾ, ਮਾੜੀ ਗੱਲ ਆ, ਫੇਰ ਤਾਂ ਦੁਖੀ ਹੋਣੀ ਵਿਚਾਰੀ। ਹਾਂ ਦੁਖੀ ਆ। ਉਹ ਕਹਿੰਦੀ ਆ ਕਿ ਜੇ ਮੇਰੀ ਨਾ ਮੇਰੇ ਬੰਦੇ ਕੋਲੋਂ ਜਾਨ ਛਡਾ ਦਿਓ, ਅਗਰ ਜੇ ਤੂੰ ਕੋਈ ਐਸਾ ਤਰੀਕਾ ਬਣਾਵੇਂ ਕਿ ਮੇਰਾ ਬੰਦਾ ਮੈਨੂੰ ਤਲਾਕ ਦੇ ਦੇਵੇ, ਮੈਂ ਤੇਰੇ ਨਾਲ ਵਿਆਹ ਕਰਾ ਲਾਂਗੀ। ਅਸਲ 'ਚ ਉਹਦਾ ਬੰਦਾ ਉਹਨੂੰ ਤਲਾਕ ਨਹੀਂ ਦੇਂਦੇ। ਓਹੋ ਤੂੰ ਮੈਂ ਇਹਨੂੰ ਬਹਾਨੇ ਨਾਲ ਸੱਦਿਆ। ਓਏ ਗੱਲ ਸੁਣ ਓਏ ਮੇਰੀ, ਮੈਂ ਟੱਕਰ ਗਿਆ ਤੂੰ ਹੋ ਜਾਣੀ ਆ। ਉਹ ਗੱਲ ਕਰਨ ਦੇਂਗਾ ਤੂੰ ਜਾਂ ਨਹੀਂ? ਹੈ ਕਰੋ ਜੀ ਕਰੋ ਗੱਲ। ਆ ਵਿੱਚੇ ਹੀ ਬੋਲਣ ਲੱਗ ਜਾਂਦਾ ਤੂੰ। ਉਹ ਕਿਸੇ ਆ ਕੁੱਤੇ ਵਾਲੀ ਜ਼ਬਾਨ ਆਪਣੀ ਮਾਂ ਤੇ ਨਾ ਬੋਲਣਾ, ਘਟਾ ਦੇ। ਤੂੰ ਕੱਲਾ ਹੀ ਭੌਂਕ ਜਾਂਦਾ, ਕਿਸੇ ਹੋਰ ਕੁੱਤੇ ਦੀ ਵੀ ਸੁਣ ਲੈ। ਕਿਸੇ ਹੋਰ ਕੁੱਤੇ ਦੀ ਵੀ। ਕਿੱਥੇ ਗਿਆ ਕੁੱਤਾ? ਕੁੱਤਾ ਕਿੱਥੇ ਪੁੱਤ? ਇੱਥੇ ਸੀ ਕਿਤੇ। ਅੱਛਾ ਫੇਰ ਹੁਣ ਇੱਕ ਮੁਚਾਰ ਦੇ ਕੁੱਤਾ ਦੇ। ਉਹਦਾ ਹੁਣ ਫੋਨ ਆਇਆ ਸੀ ਮੈਨੂੰ ਘੰਟਾ ਕੁ ਪਹਿਲੇ ਤੇ ਕਹਿੰਦੀ ਮੈਂ ਤੁਹਾਡੇ ਪਿੰਡ ਦੇ ਅੱਡੇ ਪਹੁੰਚ ਗਈ ਆ ਤੇ ਨਹੀਂ ਜਿਹੜਾ ਪੁੱਤ ਨੂੰ ਮੈਂ ਗੁੱਸੇ ਹੋਣੇ ਸੀ ਉਹ ਉੱਤੇ ਚੜਦੀ ਓਏ ਬਾ ਛੋਟਾ, ਇਹਦੀ ਕਿਹੜੀ ਗੱਲ ਹੈ? ਹੋਇਆ ਨਾ ਹੋਇਆ ਇੱਕ ਬਰਾਬਰ। ਆ ਵੇ ਇਹਦੀ ਸ਼ਕਲ ਹੈ ਵੀ ਲਾਗੇ ਬੈ ਕੇ ਅਹਿਮੀਅਤ ਹੋਵੇ। ਚੱਲ ਫੇਰ ਮੈਂ ਮੋਟਰਸਾਈਕਲ ਤੈਨੂੰ ਬਿਠਾ ਲਿਓ ਨਾ ਅੱਡੇ ਤੋਂ। ਅੱਡੇ ਦੇ ਛਾਪਰ ਵੇਚਦੀ ਆ, ਤੂੰ ਬਿਠਾ ਕੇ ਲਾਈ ਜਾਂਦੇ ਉੱਥੇ। ਤੇ ਲੈ ਕੇ ਆਵਾਂ ਉਹਨੂੰ। ਕੁੜੀ ਇੰਨੀ ਨਹੀਂ ਵੱਡੀ ਆ, ਲੱਤਾਂ ਹੈ ਨਹੀਂ ਉਹਦੀਆਂ। ਹੁਣ ਯਾਨੀ ਕਿ ਤੇਰੀ ਬੇਗਮ ਹੋਵੇ ਤੇ ਸਾਡੀ ਭਰਜਾਈ ਹੋਵੇ ਤੇ ਅਸੀਂ ਮੋਟਰਸਾਈਕਲ ਤੇ ਨਾ ਲਿਆਈਏ। ਯਾਰ ਅੱਡੇ ਦੇ ਖਲੋਜੀ ਕਿਤੇ ਰੇੜੀ ਲਾਉਂਦੀ ਆ। ਸਾਡਾ ਨਾਮ ਆ ਇਸ ਪਿੰਡ ਦੇ ਉਹ ਵਿੱਚ। ਵਿਆਹੀ ਕੁੜੀ ਨੇ ਵਿਆਹ ਕਰਿਆ, ਉਹਨੂੰ ਤਾਂ ਪਹਿਲੇ ਇਸ ਗੱਲੋਂ ਕੁੱਤੇ ਨੂੰ ਸਮਝਾਈਏ। ਓਏ ਮੇਰੇ ਨਾਲ ਪਿਆਰ ਕਰਦੀ ਆ। ਓਏ ਚੁੱਪ ਕਰ, ਪਿੰਡ 'ਚ ਖੇਪ ਪਾਉਣੀ ਮੇਰੇ ਸਿਰ ਤੇ। ਕਿੰਨੀ ਕੁ ਪੈ ਜਾਣੀ ਆ ਯਾਰ? ਆ ਪੈ ਕਿੰਨੀ ਕਿ ਜਣੀ ਮੁੱਠ ਦਰ ਫਟੇ ਮੂੰ ਤੇਰਾ। ਮੈਂ ਨਹਿਰ ਦੇ ਉੱਤੇ ਬਹਿ ਕੇ ਪੈਰ ਅੱਧੇ ਪੈਰ ਵਿੱਚ ਪਾ ਕੇ ਝੋਲੀ 'ਚ ਅੱਧਾ ਕਿਲੋ ਮਰੂਦ ਰੱਖ ਕੇ ਕੱਟ ਕੇ, ਇੱਕ ਮਰੂਦ ਦਾ ਮੂੰਹ 'ਚ ਪਾ ਕੇ ਇੱਕ ਦੂਜਾ ਮਰੂਦ ਆਪਣੇ ਮੂੰਹ 'ਚ ਪਾ ਕੇ, ਉਦੋਂ ਮੈਂ ਕਸਮ ਦਿੱਤੀ ਸੀ ਮੈਂ ਤੇਰੇ ਨਾਲ ਹੀ ਕਰਾਣਾ। ਵਾਰੇ ਵਾਹ ਵਾਰੇ ਵਾਹ, ਇਹਨੂੰ ਕਹਿੰਦੇ ਸੱਚੀਆਂ ਮੁਹੱਬਤਾਂ। ਵਾਹ ਜੀ ਓਏ ਆ ਫੋਨ ਆ ਗਿਆ ਉਹਦਾ, ਫੋਨ ਆ ਗਿਆ। ਸੁਣ। ਹੈਲੋ ਸਭਾ। ਹੈਂ? ਹਾਂ ਕਿੱਥੇ? ਹਾਂ ਅੱਜ ਜੀ ਵਾਲਿਆਂ ਨਾਲ ਗੱਲ ਕਰਾ। ਉਹ ਵੀਰੇ ਇਹਨੂੰ ਗੜਗੀਲੇ ਦੀ ਹਵੇਲੀ ਦੇ ਬਾਹਰ ਲਾ ਦੀ। ਆ ਸਾਡੇ ਅੱਗੇ ਰੋਡ ਨਹੀਂ ਲੰਘਦਾ। ਉਹ ਨਾ ਮੰਨ ਹਵੇਲੀ ਮਾਮਾ। ਚੌਰੀ ਮੁਸ਼ਤਾਕ ਦੀ ਹਵੇਲੀ ਵੇਚ। ਚੌਧਰੀ ਮੁਸ਼ਤਾਕ। ਆਪਣੇ ਪਿਓ ਦਾ ਨਾਂ ਕੁੱਤੇ ਭੁੱਲੀ ਜਾਣਦੇ ਆ। ਹਾਂ ਇੱਥੇ ਲਾ ਦੀ। ਆ ਰੁਕ। ਕੱਲੀ ਆ? ਉਹ ਜਾ ਤੂੰ ਲੈ ਕੇ ਆ ਗਈ ਉਹ ਗੇਟ ਤੇ। ਉਹ ਕਹਿੰਦਾ ਮੈਂ ਬਿਲਕੁਲ ਲੱਗ ਗਈ। ਕਿੱਦਾਂ ਦੀ ਆ? ਹੈ ਕਿੱਦਾਂ ਦੀ? ਜਿਹੜੀ ਤੈਨੂੰ ਲੱਗੇ ਕਿ ਵੀ ਸਾਡੇ ਚੋਂ ਹੈ ਹੀ ਨਹੀਂ, ਉਹ ਹੀ ਆ। ਲੈ ਉੱਥੇ ਤਾਂ ਕੋਈ ਵੀ ਨਹੀਂ ਰਹਿਣੀ, ਜੈਸੇ ਸਾਡੇ ਨੈਨਕ 'ਚ ਸਾਡੀ ਪੂਰੇ ਪਿੰਡ 'ਚ ਉਦਾਂ ਦੀ ਹੈ ਹੀ ਨਹੀਂ। ਮੈਂ ਕਹਿੰਦਾ ਤੇਰਾ ਦੇਖ ਕੇ ਦਿਲ ਮੰਨ ਜਾਣਾ ਵੀ ਇਹ ਕੁੱਤਿਆਂ ਤੂੰ ਬਿਸ਼ਤ ਕਰਾਏਂਗਾ। ਵਿਆਹੀ ਕੁੜੀ ਨਾਲ ਵਿਆਹ ਕਰਨਾ ਉਹਦੇ ਸਾਹਮਣੇ ਨਾ ਇੰਜ ਕਰੀ, ਮਿਹਰਬਾਨੀ ਕਰੀ ਯਾਰ। ਤੇ ਉਹਦੇ ਨਾਲ ਸਾਹਮਣੇ ਕਿੱਦਾਂ ਕਰਨਾ ਮੈਨੂੰ ਉਂਝ ਦੱਸ ਦੇ, ਮੈਂ ਉਂਝ ਕਰੀ ਜਾਵਾਂਗਾ। ਆਜੋ ਆ ਸਾਡੀ ਹਵੇਲੀ ਆ। ਮੈਂ ਉਹਦਾ ਭਰਾ ਵਾਂ ਛੋਟਾ। ਕਿਹਦਾ ਭਲਾ? ਰਾਜੇ ਦਾ ਛੋਟਾ ਭਰਾ ਵਾਂ ਮੈਂ। ਆ ਜਾ ਸਭਾ ਆ ਜਾ। ਵਿਆਹ ਨਹੀਂ ਮੇਰਾ ਹੋਇਆ। ਅਸਲਾਮ ਅਲੈਕੁਮ। ਸਾਰੀ ਹਵੇਲੀ ਸਾਰਾ ਡੰਗਰ ਮੈਂ ਸਾਂਭਦਾ, ਮੇਰੇ ਨਾਲ ਲੱਗੀਆਂ ਸਾਰੀਆਂ ਸ਼ਾਮਾਂ। ਤੂੰ ਤਾਂ ਅਸਲਾਮ ਅਲੈਕੁਮ। ਵਾਲੇਕੁਮ ਸਲਾਮ। ਉਹ ਮੈਂ ਆਉਣਾ ਸੀ ਉੱਠ ਕੇ ਰਿਸੀਵ ਕਰਨ ਤੈਨੂੰ। ਉਹ ਛੋਟਾ ਸੀ ਨਾ, ਕਹਿੰਦਾ ਮੈਂ ਭਰਜਾਈ ਦੀ ਫੋਨ ਵਾਲੀ ਨੂੰ ਰਿਸੀਵ ਕਰ। ਦੱਸਿਆ ਨਹੀਂ ਜੀ, ਆ ਸਾਡਾ ਵੱਡਾ ਭਰਾ ਰਾਜਾ ਵਾ, ਮੈਂ ਇਹਨਾਂ ਤੋਂ ਛੋਟਾ ਵਾ। ਆ ਸਾਡੇ ਵਾਲਦ ਸਾਹਿਬ ਆ ਤੇ ਮੇਰੀ ਵੀ ਨਹੀਂ ਸ਼ਾਦੀ ਹੋਈ ਹਾਲੇ। ਅੱਛਾ। ਮੇਰੀ ਵੀ ਨਹੀਂ ਹੋਈ। ਹਾਂ ਤੁਸੀਂ ਅੱਬਾ। ਸਾਰਿਆਂ ਨੇ ਸ਼ਾਦੀ ਕਰਨੀ? ਐ ਅਬੂ ਜੀ। ਮੇਰੀ ਵੀ ਹੋਈ ਸੀ। ਅੱਬਾ ਹਾਂ ਐ ਸਭਾ। ਅੱਛਾ। ਇਹਦੀ ਮੈਂ ਤੇਰੇ ਨਾਲ ਗੱਲ ਕਰ ਰਿਹਾ ਸੀ। ਸਭਾ ਮੈਂ ਦੱਸਿਆ ਅਬੂ ਜੀ ਨੂੰ ਕਿ ਉਹ ਅੱਛਾ। ਤੇਰਾ ਸ਼ੌਹਰ ਇੱਕ ਹੈਗਾ, ਲੇਕਿਨ ਉਹ ਹਾਂਜੀ, ਨਸ਼ਾ ਨਸ਼ਾ ਕਰਦਾ ਕਰਦਾ ਬਹੁਤ ਤੇ ਉਹ ਬਦਤਮੀਜ਼ ਇਹ ਹੈ। ਚਾਹੁੰਦੀ ਆ ਕਿ ਉਹਦੇ ਕੋਲ ਮੇਰੀ ਜਾਨ ਛਡਾ ਦੇਵੇ। ਉਹ ਮੈਨੂੰ ਜੇ ਤਲਾਕ ਦੇ ਦੇਵੇ ਤੇ ਇਹ ਮੇਰੇ ਨਾਲ ਸ਼ਾਦੀ ਮੈਂ ਕਰ ਨਾਲ ਲੇਗੀ। ਸ਼ਾਦੀ ਕਰਨੀ। ਤੇ ਮੈਂ ਅਬੂ ਜੀ ਨਾਲ ਗੱਲ ਕੀਤੀ। ਅਬੂ ਜੀ ਕਹਿੰਦੇ ਕੋਈ ਮਸਲਾ ਨਹੀਂ ਹੈਗਾ। ਮੰਨ ਗਏ? ਅੱਬੂ ਜੀ ਸਿਆਣੇ ਬੰਦੇ ਨੇ, ਪੰਚਾਇਤਾਂ 'ਚ ਬੰਦੇ ਮਿੰਟ ਲੱਗਣਾ ਇਦਾਂ ਹੀ ਹੈ ਨਾ। ਇਹਦੀ ਕੋਈ ਹੋਰ ਭੈਣ ਨਹੀਂ ਹੈਗੀ ਜਿਹਦਾ ਬੰਦਾ ਨਸ਼ਾ ਕਰਦਾ ਹੋਵੇ? ਫਿਲਹਾਲ ਇੱਕ ਦਾ ਹੀ ਨਸ਼ਾ ਕਰ ਰਿਹਾ। ਕੋਸ਼ਿਸ਼ ਕਰਾਂਗੇ ਕਿ ਦੂਏ ਦਾ ਕੋਈ ਬਣ ਜਾਵੇ। ਸਾਲਿਆ ਮੇਰੀ ਗੱਲ ਹੁੰਦੀ ਆ, ਮੇਰੀ ਕਰਨਾ ਯਾਰ। ਕੁਵਾਰੀ ਵੀ ਕੋਈ ਨਹੀਂ ਹੈਂ? ਕੁਵਾਰੀ ਹੈ ਤਾਂ ਛੋਟੀ। ਤੂੰ ਭੈਣ ਬਣਾਉਣੀ? ਕਾਕਾ ਹੁਣ ਅੱਬੂ ਜੀ ਇਹਨੂੰ ਕੋਈ ਐਸਾ ਸਭਾ ਨੂੰ ਮਸ਼ਵਰਾ ਦਿਓ ਕਿ ਇਹਦਾ ਬੰਦਾ ਕਾਨੂੰਨੀ ਤੌਰ ਤੇ ਤਲਾਕ। ਪਰੇ ਹੋ ਜਰਾ। ਅੱਬੂ ਜੀ ਤਾਂ ਇੱਕ ਤਾਂ ਵਾਸ਼ਰੂਮ ਬਹੁਤ ਜਾਂਦੇ ਤੁਸੀਂ। ਨਹੀਂ ਬਾਸ਼ਰੂਮ ਨੇ ਪੁੱਤ ਨੂੰ ਸਮਝਾਉਣ ਲੱਗੇ ਆ ਵਿਆਹ ਲਈ। ਅੱਛਾ। ਸਮਝਾ ਲਾ ਅਰੇ ਆ ਜਰਾ ਇੱਥੇ ਰੱਖ ਦੇ ਇਹਨਾਂ ਕੋਲ ਹੀ। ਇੱਥੇ ਰੱਖ ਦੇ, ਕੋਈ ਗੱਲ ਨਹੀਂ, ਇਹਨਾਂ ਕੋਲ ਰੱਖ ਦੇ। ਇੱਧਰ ਆਓ ਤੁਸੀਂ ਜਰਾ, ਕਿੱਥੇ ਲੈ ਗਏ? ਸਮਝਾਣੇ ਜਰਾ। ਤੁਹਾਡੇ ਰਿਸ਼ਤੇਦਾਰਾਂ ਦੇ ਵੀ ਨਹੀਂ ਵਿੱਚ ਕੋਈ ਛੋਟੀ ਭੈਣ ਕੋਈ? ਆਜੋ। ਪੁੱਛਣ ਤਾਂ ਹੋਰ ਦੇ ਯਾਰ, ਸੁਣਾਓ ਪੁੱਛਣ ਤੇ ਤੁਸੀਂ? ਕੀ ਹਰਜ ਵਾ? ਇਹ ਗੱਲ ਅੱਗੇ ਤੁਰਨੀ ਨਹੀਂ, ਨਸਲ ਹਾਂਜੀ, ਵਧਾਉਣੀ ਨਹੀਂ। ਕਿੰਨਾ ਅੱਬਾ ਉਹਨੇ ਕਿੱਥੇ ਲੈ ਗਏ? ਮੈਂ ਅੱਬਾ ਉਹਨੂੰ 14 ਸਮਝਾਉਣਾ ਪੜ੍ਹ ਕਿ ਲਈ। ਹੁਣ ਤੂੰ ਕੋ ਪਿੱਛੇ ਕੋ ਰੌਲਾ ਰੂਲਾ ਨਾ ਹੋਵੇ, ਕੋ ਕਚਹਿਰੀਆਂ ਦਾ ਰੱਪੜ ਨਾ ਪੈ ਜਾ, ਜਾਂ ਬੰਦਾ ਕੋਈ ਪਰਚਾ ਨਾ ਕਰਾ ਦੇ। ਬਿਨ ਇਦਾਂ ਦੀ ਯਾਰ ਮਗਰ ਹੀ ਆ, ਮੈਨੂੰ ਤਾਂ ਲੱਗਣ ਦੇ ਅੱਬਾ ਕਿਤੇ ਮੇਰੇ ਖਿਲਾਫ ਹੀ ਨਾ ਕਰਦੇ। ਉੱਠ ਹੀ ਆ, ਚਲਾ ਚੱਲੀਏ। ਓਏ ਬੱਚਿਆਂ ਦੀਆਂ ਗੱਲਾਂ ਦੇ ਨਹੀਂ ਚਾਹੀਦਾ ਹੁੰਦਾ।
ਬੱਚਿਆਂ ਦੀ? ਹਾਂਜੀ ਕਿਹੜੇ ਬੱਚਿਆਂ ਦੀ? ਇਹ ਸਾਰੀ ਜ਼ਮੀਨ ਮੇਰੀ ਆਪਣੀ ਉਹਨੂੰ ਕਿੱਧਰ ਨੂੰ ਲਈ ਜਾ ਠੀਕ ਹੈ ਲੈ ਜਾਂਦਾ ਹਾਂਜੀ ਛੋਟੀ ਦੱਸ ਕੋਈ ਹੈ ਇਹਦੀ ਭੈਣ ਕੋਈ ਉਹ ਜੋ ਅੱਛਾ। ਕਿਸੇ ਛੋਟੀ ਤੇ ਇਹ 100 ਕਿੱਲਾ ਜ਼ਮੀਨ ਇੱਥੇ ਆਪਣੀ ਹਾਂਜੀ ਹਾਂਜੀ 100 ਕਿੱਲਾ ਪਰਲੀ ਸਾਈਡ ਤੇ ਆਪਣੀ ਜਗ੍ਹਾ ਹੈਗੀ ਹੈ ਅੱਛਾ ਤੇ ਪਰੇ ਕਨਾਲ ਰੋਡ ਦੇ ਵੀ ਆਪਣੀਆਂ ਕਲੋਨੀਆਂ 5-7 ਹੈਗੀਆਂ ਸਹੀ। ਉਹ ਤੁਹਾਨੂੰ ਕੋਈ 10-15 ਮਰਬੇ ਤੁਹਾਨੂੰ ਜ਼ਮੀਨ ਦੇਵਾਂਗੇ ਤੁਸੀਂ ਵਿਆਹ ਮੇਰੇ ਨਾਲ ਕਰੋ ਅੱਛਾ ਤੇ ਆ ਸਾਰੀ ਕਣਕ ਵੀ ਇਹ ਇੱਕ ਕਿੰਨੇ ਦੀ? ਕਣਕ ਆਪਣੀ ਆ ਅੱਛਾ, ਇਹ ਵੀ ਤੁਹਾਡੀ ਆ? ਸਾਰਾ ਸਾਲ ਤੁਹਾਡੇ ਹਲਦਾਣੇ ਨਹੀਂ ਮੁਕਣੇ ਘਰ ਤੁਹਾਡੇ ਪਿੱਛੇ ਅੱਛਾ ਕੋਈ 10 ਕਿੱਲੇ ਤੁਹਾਨੂੰ ਵੀ ਜ਼ਮੀਨ ਦੇਵਾਂਗੇ ਸਹੀ। ਤੁਸੀਂ ਹਾਮੀ ਭਰੋ ਅੱਛਾ ਤੁਸੀਂ ਮੈਨੂੰ ਨਾ ਇੱਕ ਫਾਰਚੂਨਰ ਗੱਡੀ ਵੀ ਲੈ ਕੇ ਦੇਣੀ। ਬਿਸਮਿਲ੍ਲਾ ਇੱਕ ਕਿਉਂ ਘਰ 'ਚ 4-4 ਗੱਡੀਆਂ ਆ ਜਾਣੀਆਂ ਆਪਣੇ ਕੋਲ ਅੱਛਾ ਤੁਹਾਡੀ ਇੱਕ ਮੇਰੀ 5 ਸਾਲ ਹੋ ਗਏ ਮੇਰੀ ਘਰ ਦੀ ਮਰੀ ਅੱਛਾ ਇਹ ਬੱਚੇ ਤੇ ਐਵੇਂ ਬੇਵਕੂਫੀਆਂ ਕਰਦੇ ਆ ਤੇ ਅੱਜ ਤੱਕ ਮੈਂ ਕਿਸੇ ਨੂੰ ਵੇਖਿਆ ਨਹੀਂ ਹੈਗਾ ਦਰਅਸਲ ਨਾ ਮੈਂ ਵੀ ਤੁਹਾਡੇ ਨਾਲ ਇੱਕ ਝੂਠ ਹੀ ਬੋਲਿਆ। ਕੀ ਪੜਨ ਦਾ ਤੇ ਸਿਰਫ ਇੱਕ ਬਹਾਨਾ ਹੀ ਹੈ। ਅੱਛਾ ਮੈਂ ਵੀ 4 ਬੰਦੇ ਟਪਾ ਚੁੱਕੀ ਹਾਂ। ਕੋਈ ਨਹੀਂ ਚੱਲੇਗਾ ਅੱਲਾ ਖੈਰ ਆਓ ਜ਼ਰਾ ਚਲੋ ਸ਼ਾਦੀ ਆ ਉਹ ਬੱਚਿਆਂ ਦਾ ਧਿਆਨ ਨਹੀਂ ਬਸ ਤੁਸੀਂ ਰੱਖਣਾ ਨਹੀਂ 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 ਮੈਂ ਮੇਰਾ ਧਿਆਨ ਸਿਰਫ ਤੁਹਾਡੇ 'ਚ ਹੀ ਹੈ। ਆਹੋ ਆ ਜਾਓ ਹੁਣ ਆਪਾਂ ਕਿਤੇ ਪਾਰਕ 'ਚ ਇੰਜੋਏ ਕਰਾਂਗੇ ਫਿਰਾਂਗੇ ਇੰਜੋਏ ਕਰਾਂਗੇ ਨਹੀਂ ਹਾਲੇ ਗੱਲ ਕਿਹੜਾ ਉਹ ਰੋ ਨਾ ਯਾਰ ਹਾਲੇ ਤਾਂ ਗੱਲ ਸੁਣਨੀ ਆ ਨਾਲੇ ਉਹਦੀ ਗੱਲ ਸੁਣੀ ਜਾਂਦੀ ਕੀ ਪਤਾ ਉਹ ਭਲੇਖੇ 'ਚ ਨਿਕਲਿਆ ਹੋਵੇ ਕਿ 4 ਬੰਦੇ ਟਪਾ ਚੁੱਕੀ ਆ ਉਹ ਟੈਨਸ਼ਨ ਨਾ ਲੈ ਮੈਂ ਨਾ ਤੁਹਾਨੂੰ ਕੁਝ ਦੱਸਣਾ ਚਾਹ ਰਿਹਾ ਹਾਂ ਦਿਲ ਦੀ ਆਵਾਜ਼ ਤੁਹਾਨੂੰ ਦੇਣਾ ਚਾਹ ਦੱਸੋ ਤੁਸੀਂ ਮੈਂ ਕਿਤੇ ਤੁਹਾਨੂੰ ਮਨਾ ਕੀਤਾ ਰਿਹਾ ਮੈਂ ਤੁਹਾਡੇ ਨਾਲ ਫੌਰਨ ਵਿਆਹ ਕਰਨਾ ਚਾਹ ਰਿਹਾ ਹਾਂ ਫੌਰਨ ਹਾਂਜੀ ਅਰਜੈਂਟ ਸ਼ਾਦੀ ਦਾ ਮੈਂ 5 ਲੱਖ ਲੈਣੀ ਹੈ। ਆ ਜਾਓ ਮੈਂ ਤੁਹਾਨੂੰ 5.5 ਲੱਖ ਦਵਾਂਗਾ ਵਾਕਈ? ਹਾਂਜੀ ਉਹ ਰੋ ਨਾ ਹਾਲੇ ਕੋਈ ਗੱਲ ਨਹੀਂ ਹੋਈ ਰੋ ਨਾ ਉਹ ਸਿਰਫ 5 ਲੱਖ ਰੁਪਏ ਦੀ ਗੱਲ ਆ ਕੀ ਪਤਾ ਉਹਦੇ ਕੋਲ ਹੈ ਕਿ ਨਹੀਂ ਉਹ ਯਾਰ ਇਹ 'ਚ ਰੋਣ ਵਾਲੀ ਤਾਂ ਗੱਲ ਹੀ ਕੋਈ ਨਹੀਂ ਉਹ ਕਹਿੰਦੀ ਮੈਂ 5 ਲੱਖ ਰੁਪਇਆ ਵਿਆਹ ਦਾ ਲੈਣੀ ਦੇਖੀ ਅੱਬਾ ਦਿੰਦਾ ਕਿ ਨਹੀਂ ਅੱਗੇ ਤੁਰ ਹਾਲੇ ਰੋਣ ਵਾਲਾ ਤਾਂ ਸੀਨ ਹੀ ਨਹੀਂ ਆਇਆ ਹਾਲੇ ਉਹ ਮੈਂ ਨਾ ਜੀ ਤੁਹਾਡੇ ਨਾਲ ਸਾਰੀ ਜ਼ਿੰਦਗੀ ਰਹਿਣਾ ਚਾਹੁੰਦਾ ਵਾਂ ਅੱਛਾ ਹਾਂਜੀ ਤੁਹਾਡਾ ਖਰਚਾ ਵੱਧ ਜਾਣਾ, ਤੁਹਾਡੀਆਂ ਮੱਝਾਂ ਵਿਕ ਜਾਣੀਆਂ, ਤੁਹਾਡੇ ਕੁੱਤੇ ਵਿਕ ਜਾਣੇ। ਤੁਸੀਂ ਨਾ 5 ਸਾਲ ਦਾ ਨਾ ਐਗਰੀਮੈਂਟ ਕਰ ਲਓ ਤੇ 5 ਲੱਖ ਰੁਪਇਆ ਤੇ ਦਿਲ ਕਰੇ ਤੇ ਫਿਰ ਮੈਂ ਤਲਾਕ ਵੀ ਲੈ ਲੈਣੀ। ਤੁਸੀਂ ਆਪਣੀ ਮਰਜ਼ੀ ਨਾਲ ਲੈਣੀ ਤਲਾਕ? ਹਾਂਜੀ ਮੈਂ ਆਪਣੀ ਮਰਜ਼ੀ ਨਾਲ। ਅਗਲੀ ਬੰਦੇ ਦੀ ਤਬੀਅਤ ਨਾ ਠੀਕ ਹੋਵੇ ਨਾ ਦਿੱਤੀ ਜਾਵੇ ਆ ਤਲਾਕ। ਦੇਖ ਕੀ ਕਹਿਣ ਦਈ ਫਫੇ ਕੁੱਟਣੀਏ ਹੁਸਨਾ ਪਿੱਟੀਏ ਮੇਰੇ ਪਿਓ ਦੇ ਉੱਤੇ ਡੋਰੇ ਪਾਇਆ ਤੈਨੂੰ ਸ਼ਰਮ ਆਣੀ ਚਾਹੀਦੀ ਸ਼ਾਤਰੇ, ਨਾਲੇ ਤੇ ਤੂੰ ਇੰਨਾ ਸ਼ਾਤਰੇ। ਪੜ੍ਹਦੀ। ਅੱਬਾ ਹਾਂ ਤੇਰੇ ਸ਼ਹਿਰੋਂ ਖਵਾ ਤੂੰ ਤਾਂ ਆਇਆ ਸੀ ਪੁੱਤਰ ਦੀ ਗੱਲ ਕਰਨ ਮੇਰੀ ਗੱਲ ਕਰਨ ਇੱਥੇ ਤੂੰ ਆਪਣੇ ਡੋਰੇ ਪਾਉਣੇ ਜ਼ਮੀਨਾਂ ਦੇਣਾ ਮੈਂ ਸਾਰੀ ਜ਼ਿੰਦਗੀ ਤੇਰੇ ਨਾਲ ਰਹਿਣਾ ਤੂੰ ਨਾਲ ਇਹਦੇ ਨਾਲ ਇਹ ਅੱਬੇ 5 ਸਾਲ ਐਗਰੀਮੈਂਟ ਹੋਣ ਡਿਆ ਵਾ ਤੇ ਠੀਕ ਹੈ ਨਾ, ਉਹ agreement 5 ਲੱਖ ਕਰਦਾ ਵੀ ਤੇ ਦੇ ਫਿਰਦਾ। ਰਹੇ ਆ ਨਾ ਮੈਨੂੰ। ਤੈਨੂੰ ਸ਼ਰਮ ਨਾ ਆਈ ਉਹ ਪੁੱਤ ਤੁਹਾਨੂੰ ਮਾਂ ਦੇਣ ਲੱਗਾ ਮੈਂ ਓ ਤੇਰੀ ਮਾਂ ਨੂੰ ਮਾਂ ਕਹੋ ਉਹ ਤੂੰ ਤਾਂ ਕਿਹਾ ਸੀ ਮੇਰਾ ਬੰਦਾ ਮੈਨੂੰ ਤਲਾਕ ਨਹੀਂ ਦਿੰਦਾ ਨਸ਼ਾ ਕਰਦਾ ਹਾਂ ਤੇ ਠੀਕ ਹੈ ਨਾ, ਉਹਦਾ ਐਗਰੀਮੈਂਟ ਪੂਰਾ ਹੋ ਗਿਆ ਸੀ, ਇਹਨਾਂ ਨੇ ਮੈਨੂੰ ਆਫਰ ਦਿੱਤੀ 5 ਲੱਖ ਦੀ ਤੇ ਮੈਂ ਤੂੰ ਮੈਨੂੰ 6 ਲੱਖ ਦੇ ਦੇ ਮੈਂ ਤੇਰੇ ਨਾਲ ਸ਼ਾਦੀ ਕਰ ਲਾਂਗੀ। ਤੂੰ ਐਗਰੀਮੈਂਟ ਤੇ ਸ਼ਾਦੀ ਕਰਦੀ ਹਾਂ ਓ ਬਾ ਦੇਖ ਲੈ ਮੈਨਾਂ ਕੀ ਆ 5 ਦਿਨ ਦਾ ਸੀ ਤੂੰ ਇਦਾਂ ਕਰ ਲੈਣੇ ਸੀ ਉਹ 6 ਦਿਨ ਦਾ ਤੂੰ ਉਹਦੇ ਨਾਲ ਕਰ ਲੈਣੇ 6 ਲੱਖ ਦੇਗਾ ਤਾਂ ਨਾ ਮੈਂ ਸ਼ਾਦੀ ਕਰ ਲਾਂਗੀ। ਉੱਠ ਕੇ ਖੜੇ ਹੋ ਕਿਉਂ? ਸਮਝਾ ਯਾਰ ਇਹਨੂੰ ਖੜੇ ਹੋ ਸਮਝਾ ਇਹਨੂੰ ਜਿਹੜਾ 6 ਲੱਖ ਰੁਪਏ ਦਾ ਤੁਸੀਂ ਉਹਨਾਂ ਨਾਲ ਸ਼ਾਦੀ ਕਰ ਹਾਂ ਲਓਗੇ ਮੈਂ ਕਰ ਲਾਂਗੀ। ਆ ਜਾਓ ਫਿਰ ਚਲੋ 6 ਲੱਖ ਵਾਲੀ ਪਾਰਟੀ ਤਾਂ ਤੁਹਾਡੇ ਆਲੇ ਦੁਆਲੇ ਫਿਰਨ ਡਈ ਅੱਛਾ। ਆ ਜਾਓ ਕੋਈ ਰੌਲਾ ਹੀ ਨਹੀਂ ਓਏ ਉਹ ਸੱਤ ਉਹ 6 ਲੱਖ ਲੱਖ